शुरुआत हो गई ने ते ये शुरुआत हुण आपां सारा देश नूं ठीक करिए। इतिहास जरूर आपां अपना इतिहास पढ़ाना वा, ये इतिहास पढ़ा रहे उन्होंने ठीक करना है। इन्ना कुछ कहता है जे वध बोलिया गया तो खिमा दा इजाजत है। श्री अकाल इनकलाब जिंदाबाद इनकलाब। बहुत धन्यवाद मीर जी का जी। सो मैं बेनती करता एडवोकेट रविंदर सिंह बसी 2 मिनट वास्ते, इन्हों तो बाहर गुरिंदर सिंह भंगू जनरल सकत्तर BK जी खोसा तैयार हैं जी, स्टेज के नेड़े आ जाना। गुरु पीर सजी साध संगत जी, पहला आप फतेह साध करिए। वाहिगुरू जी का खालसा वाहिगुरू जी की फतेह। अज आप जिस मुद्दे उत्ते इत्थे इकट्ठे होए इस तो पहला भी एनसी सरदार जगजीत सिंह डले जो कि जो कि नेशनल लेके ते होर गुरु साहिबान नूं लेके बड़ी मंदी शताब्दी वरती गई सी ते ओह भी सानू सुप्रीम कोर्ट दा सहारा लेना पिया सी ते डॉक्टर मलकीत सिंह राही एडवोकेट आज साडे विच नहीं है। उन्होंने उदों सुप्रीम कोर्ट नूं दे विच पटीशन पा के इहनूं उस किताब चो मिटाया सी। गल अज विचारन वाली है, गल विचारन वाली है भी लिखने वाले कौन है, ये लिखने वाले कौन है, ये लिखने वाले साडे चो है। आ थोड़े इधरले पासे साडे गुरु घर दी जमीन उहदे उत्ते बिल्डिंग देखो की बनी है, की फोटो लगी है। जेड़ा पैसा साडी कौम नूं पढ़ाई वास्ते चाहिदा सी, कॉलेजां वास्ते चाहिदा सी, आओ सारे जा रहे साडी कौम दी जमीन दे उत्ते। सो सानू यह विचारन दी लोड़ है भी साडे विच किहड़े भेड़िए बैठे हैं जिहड़ी साडी गुरमती सिद्धांत नूं ठेस ला रहे हैं। चाहे वो साडे ग्रंथ है, चाहे पंथ है, पंथ नूं डेरियां दे विच किहने वंडिया, साडियां मर्यादावां नूं किहने ठेस लाई है। अज आपां एक किताब की गल करते हैं, साडे तां किन्ने सलूब गैर किए गए हैं। सो इस करके सानू जागण की लोड़ है। जिहड़े नौजवान उठ के बोलने की गल नहीं है। दीप सिद्धू की मौत एक बहुत बड़ा सवाल है। जिहड़े मसले वो चक सी, जिहड़ी आवाज वो चक रहा सी, उन्होंने किवें चुका दिता गया। सो इस करके सानू चाहे वो सानू चाहे सानू लड़ाई लड़नी पवे, जेड़े लोग पंजाब नाल नहीं कि किवें असी कहने भी 70 साल पहला 47 च असी आजाद होए सी। मैं कहना 1947 च असी गुलाम होए हैं। सब तो ज्यादा शहीदियां दे के असी गुलामी पाई है। कोई आजादी नहीं सानू मिली सिखां नूं। साडे स्कूल जिहड़े खालसा स्कूलों के रूप दे विच सब तो ज्यादा साडी कौम कोल सीगे
ਅੱਜ ਖਾਲਸਾ ਸਕੂਲ ਕਿੱਥੇ ਹੈ? ਸਾਰੇ ਬੰਦ ਪਏ ਹੈ। ਸਾਡੇ ਜਿਹੜੇ ਸਾਡੇ ਗੁਰਧਾਮਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਉਹ ਪੈਸਾ ਸਾਡੇ ਖਿਲਾਫ ਹੀ ਇਸਤੇਮਾਲ ਕਰਿਆ ਜਾ ਰਿਹਾ ਹੈ। ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਸਾਡੇ ਵਿੱਚ ਅੱਜ ਨੌਜਵਾਨ ਆਗੂ ਲੱਖਾ ਸਿਧਾਣਾ ਵੀ ਆਇਆ ਤੇ ਇੱਕ ਅਸੀਂ ਗਵਾ ਚੁੱਕੇ ਹਾਂ। ਤੇ ਮੈਂ ਸਾਰੇ ਲੋਕਾਂ ਨੂੰ ਇਸ ਸਟੇਜ ਤੋਂ ਅਪੀਲ ਕਰਦਾ ਵੀ ਇਹ ਨੌਜਵਾਨਾਂ ਨੂੰ ਅੱਗੇ ਲਾ ਕੇ ਆਪਾਂ ਸੇਧ ਦਈਏ। ਪੰਜਾਬ ਦੇ ਮਸਲੇ ਉਹਨਾਂ ਨੂੰ ਇਕੱਠੇ ਹੋ ਕੇ ਉਹਨਾਂ ਵਾਸਤੇ ਲੜੀਏ। ਹੁਣੇ ਇੱਕ ਮੈਨੂੰ ਹੋਰ ਪਤਾ ਲੱਗਿਆ ਕਿ ਸਾਡਾ ਭਾਖੜਾ ਉਹ ਵੀ ਪੰਜਾਬ ਤੋਂ ਖੋਹ ਲਿਆ। ਸਾਡੇ ਪੈਸਿਆਂ ਦੀ ਬਣਾਈ ਹੋਈ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਉਹ ਸਾਤੋਂ ਖੋਈਆਂ ਜਾ ਰਹੀਆਂ ਤੇ ਬਹੁਤਾ ਸਮਾਂ ਨਹੀਂ ਲੈਂਦਾ ਹੋਇਆ। ਮੈਂ ਧੰਨਵਾਦ ਕਰਦਾ ਬਲਦੇਵ ਸਿੱਸਾ ਜੀ ਦਾ ਵੀ ਜਿਨ੍ਹਾਂ ਨੇ ਇਹ ਉਦਮ ਚੱਕਿਆ ਤੇ ਮੈਂ ਸਰਦਾਰ ਅਮਰ ਸਿੰਘ ਚਹਿਲ ਤੇ ਹੋਰ ਸਾਡੇ ਦਿਲਸ਼ੇਰ ਸਿੰਘ ਐਡਵੋਕੇਟ ਅਸੀਂ ਆਪਣੀ ਪੂਰੀ ਟੀਮ ਨਾਲ ਆਏ ਹਾਂ ਤੇ ਅਸੀਂ ਵਾਅਦਾ ਕਰਦੇ ਹਾਂ ਵੀ ਜਿੱਥੇ ਵੀ ਸਾਡੀ ਡਿਊਟੀ ਲੱਗੂਗੀ ਅਸੀਂ ਆਪਣੀ ਤਨਦੇਹੀ ਨਾਲ ਨਿਭਾਵਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਤੋਂ ਇਹਨਾਂ ਤੋਂ ਬਾਅਦ ਗੁਰਿੰਦਰ ਸਿੰਘ ਭੰਗੂ, ਤੋਂ ਉਹਨਾਂ ਤੋਂ ਬਾਅਦ ਤਜਿੰਦਰ ਸਿੰਘ ਬਿਰਕ ਜੋ 7 ਤਰੀਕ ਤੋਂ ਲਗਾਤਾਰ ਚੱਲ ਰਹੇ ਸਾਡੇ ਵੀਰ ਉਹ ਨੇੜੇ ਰਹਿਣ। ਤੋਂ ਸਾਨੂੰ ਜਿੱਥੇ ਸੰਘਰਸ਼ ਦੇ ਵਿੱਚ ਆਪ ਹੌਸਲੇ ਦੀ ਲੋੜ ਹੈ ਤੇ ਨਾਲ ਨਾਲ ਲੰਗਰ, ਗੁਰੂ ਦਾ ਲੰਗਰ ਵੀ ਬਹੁਤ ਜ਼ਰੂਰੀ ਹੈ। ਸੋ ਸਾਡੇ ਵਿੱਚ ਬਾਬਾ ਸੁੱਚਾ ਉਹ ਵੀ ਲੰਗਰ ਲੈ ਕੇ ਆਏ, ਉਹਨਾਂ ਦਾ ਵੀ ਧੰਨਵਾਦ। ਸਾਡੇ ਦਰਮਿਆਨ ਸੁਖਜਿੰਦਰ ਸਿੰਘ ਖੋਸਾ ਜੀ ਪਹੁੰਚੇ, ਉਹਨਾਂ ਦਾ ਵੀ ਧੰਨਵਾਦ। ਤੇ ਜਗਜੀਤ ਸਿੰਘ ਡੱਲੇਵਾਲ ਪਹੁੰਚੇ, ਉਹਨਾਂ ਦਾ ਵੀ ਧੰਨਵਾਦ। ਸੋ ਤੋਂ ਸਾਨੂੰ ਖਾਲਸਾ ਐਂਡ ਰਵੀ ਸਿੰਘ ਜੀ ਦਾ ਵੀ ਪੰਜਾਬ ਨੇ ਕਮੈਂਟ ਲਾਉਣੇ ਆ ਵੀਰੋ। ਜਿਵੇਂ ਦਿੱਲੀ ਜਿਹੜੇ ਨੌਜਵਾਨ ਉੱਠ ਕੇ ਬੋਲਣ ਦੀ ਕੋਸ਼ਿਸ਼ ਕਰਦੇ ਆ, ਸਰਕਾਰਾਂ ਏਜੰਸੀਆਂ ਕਿਵੇਂ ਨਾ ਕਿਵੇਂ ਉਹਨਾਂ ਨੂੰ ਸਾਡੇ ਵਿੱਚੋਂ ਮਰੂਮ ਇਹ ਵੀ ਜਿਹੜੀ ਲੜਾਈ ਆਈ ਆ ਕਿਆ ਪਵਿੱਤਰ ਸ਼ਬਦ ਹੈ। ਬਹੁਤ ਵੱਡਾ ਇਸ ਕਰਕੇ ਵੀਰੋ 5 ਸਾਲ ਸੀ ਵੀ ਅਸੀਂ ਸਿਆਸਤ ਵਿੱਚ ਨਹੀਂ ਜਾਣਾ, ਉਹਨੂੰ ਕਿਵੇਂ ਚੁੱਪ ਕਰਾ ਦਿੱਤਾ ਗਿਆ। ਸੋ ਇਸ ਕਰਕੇ ਸਾਹਮਣੇ ਆ ਵੀਰੋ, ਉਸ ਪ੍ਰਾਪਤੀ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ। ਤੁਹਾਡੇ ਤੇ ਰੋਜ਼ ਸਾਹਮਣੇ ਆ ਵੀਰੋ, ਉਸ ਪ੍ਰਾਪਤੀ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ। ਤੁਹਾਡੇ ਤੇ ਰੋਜ਼ ਤੁਹਾਡੇ ਆ ਡੈਮ ਦਾ ਦੇਖ ਲਿਓ ਤੁਸੀਂ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਅਗਰ ਤੁਸੀਂ ਜਾਗਰੂਕ ਨਾ ਹੋਏ ਤੁਹਾਡੇ ਤੇ ਰੋਜ਼ ਨਵੇਂ ਤੇ ਨਵੇਂ ਹਮਲੇ ਹੋਣੇ ਆ। ਜਿਹੜੀ ਮੋਦੀ ਸਰਕਾਰ ਆ, ਪੰਜਾਬ ਦੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਸਾਰੀਆਂ ਉਹਦੀਆਂ ਅੰਨੇ ਭਗਤ ਆ। ਮੋਦੀ ਆਇਆ ਤਾਂ ਦੇਖ ਲਓ, ਜਥੇਦਾਰ ਵੀ ਬੈਠੇ ਤੇ ਉਹਨਾਂ ਦੇ ਕੋਲ। ਪਰ ਮੈਨੂੰ ਕਹਿਣਾ ਪੈਂਦਾ ਕਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਪੰਜਾਬ ਦੇ ਵਿੱਚ, ਜਦੋਂ ਕਿਤੇ ਅਕਾਲੀ ਦਲ ਖਾਤਰ ਵੋਟ ਮੰਗਣੀ ਹੁੰਦੀ ਆ, ਬੜੇ ਤਾੜ ਜਾ ਕੇ ਉੱਥੇ ਪਿੰਡਾਂ 'ਚ ਜਾ ਕੇ ਹੱਥ ਜੋੜਦੇ ਨੇ। ਪਰ ਉਹਨਾਂ ਨੂੰ ਪਤਾ ਨਹੀਂ ਉਹ ਸੁੱਤੇ ਪਏ ਨੇ, ਕਿ ਜਥੇਦਾਰ ਸਾਹਿਬ ਸੁੱਤਾ ਪਿਆ, ਕਿ ਜਿਹੜੇ ਸਰਕਾਰਾਂ 'ਚ ਹੁਣ ਤੱਕ ਸਿੱਖਿਆ ਮੰਤਰੀ ਰਹੇ ਨੇ ਉਹ ਸੁੱਤੇ ਪਏ ਆ। ਜੋ ਵੀ ਤੁਸੀਂ ਆਏ ਹੋ
ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ। ਇਹ ਜਿਹੜੀ ਸਟੇਜ ਹੈ ਤੁਹਾਡੀ ਉਹ ਹੈ ਜਿਹੜਾ ਧਰਨਾ ਵੀ ਲਾਇਆ ਸੀ ਉਹ ਵੀ ਤੁਹਾਡੀ ਬਦੌਲਤ ਤੇ ਲੱਗਿਆ ਸੀ। ਤੁਸੀਂ ਨੌਜਵਾਨ ਵੀਰ ਬਜ਼ੁਰਗੋ ਅੱਜ ਬਹੁਤ ਸਾਥ ਦਿੱਤਾ, ਪਰ ਇਹ ਸੰਘਰਸ਼ ਵੀ ਆਪਾਂ ਛੇਤੀ ਜਿੱਤਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਭੰਗੂ ਜੀ ਦਾ। ਸੋ ਮੈਂ ਬੇਨਤੀ ਕਰਦਾ ਗੁਰਦਿਆਲ ਸਿੰਘ ਪਠਾਨਕੋਟ ਪ੍ਰਧਾਨ ਕਿਸਾਨ ਮੋਰਚਾ ਸਿਰਫ 2 ਮਿੰਟ ਵਾਸਤੇ ਆਉਣ। ਸਾਡੇ ਪਹੁੰਚੇ ਆ ਪ੍ਰਧਾਨ ਅਮਰਜੀਤ ਸਿੰਘ ਭੋਗਪੁਰ ਤੋਂ, ਪੁਰਸ਼ੋਤਮ ਕਰੀਏ। ਉਸ ਤੋਂ ਬਾਅਦ 2 ਮਿੰਟ ਕੀ 1 ਮਿੰਟ ਚ ਖਤਮ। ਜੇ ਵੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ, ਅਸੀਂ ਪੜ੍ਹਦੇ ਸੀਗੇ, ਗੱਲ ਸੁਣਨ ਵਾਲੀ ਆਲੇ ਦੁਆਲੇ ਰੌਲਾ ਨਾ ਪਾਓ। ਜਦੋਂ ਅਸੀਂ ਪੜ੍ਹਦੇ ਸੀ, ਮੇਰੇ ਹਾਣ ਦੇ ਤੁਸੀਂ ਹੈਗੇ ਹੋ ਬਹੁਤ ਸਾਰੇ, ਮੁਹੰਮਦ ਦਾ ਜਿਗਰ ਹੁੰਦਾ ਸੀ। ਜਿਹੜਾ ਕਿ ਬਹੁਤ ਵੱਡਾ ਖਾਲਸੇ ਤੇਗਾ ਮਾਰੀਆਂ ਨੇ। ਤੇਜਾ ਸਿੰਘ ਸੀ ਯਾਰ ਫਰੰਗੀਆਂ ਦਾ, ਜਿਹਦੀ ਅੰਦਰ ਖਾਤੇ ਸੀ ਸਿੱਖਾਂ ਨਾਲ ਜਾਲਸਾਜੀ, ਜਿਸ ਨੇ ਸਾਰੀ ਗੱਲ ਜਾ ਕੇ ਦੱਸ ਦਿੱਤੀ ਸਿੱਖਾਂ ਦੇ ਭੇਦ ਵਾਲੀ। ਉਹ ਕਿਤਾਬ ਨੂੰ ਕਿਨ ਖਤਮ ਕੀਤਾ? ਤੇਜਾ ਸਿੰਘ ਕੌਣ ਫਰੰਗੀਆਂ ਦਾ? ਇਤਿਹਾਸ ਨੂੰ ਖਤਮ ਕਰਾਉਣ ਦੀਆਂ ਗੱਲਾਂ ਕੌਣ ਕਰਦੇ ਆ? ਇਹ ਸਾਨੂੰ ਸਮਝਣ ਦੀ ਗੱਲ ਆ। ਉਹ ਅੱਜ ਕਹੂੰਗਾ ਵੀ ਮੈਂ ਅੱਜ ਤੱਕ ਇੱਕ ਮਹਿਸੂਸ ਕਰ, ਮੇਰੀ 70 ਸਾਲ ਦੀ ਉਮਰ ਹੋ ਚਲੀ ਆ, ਮੈਂ ਮਹਿਸੂਸ ਕੀਤਾ ਵੀ ਸਾਡੇ ਪੰਜਾਬ ਦੀ ਰਹਿਨਮਾਈ ਕਰਨ ਵਾਸਤੇ ਸਾਨੂੰ ਕੋਈ ਅਜੇ ਤੱਕ ਲੀਡਰ ਹੀ ਨਹੀਂ ਮਿਲਿਆ। ਜਿਹੜੇ ਮਿਲੇ ਆ, ਜਿਹਨੇ ਸਾਡੀ ਰਹਿਨਮਾਈ ਕੀਤੀ ਆ, ਜਾਓ ਰਜਵਾੜਾ ਸਾਈ ਚੋਂ, ਜਾਓ ਗਦਾਰਾ ਚੋਂ, ਜਿਹੜੇ ਆ ਉਹ ਵੀਰੋ ਉਹਨਾਂ ਤੋਂ ਛੁਟਕਾਰਾ ਪਾਉਣ ਦੀ ਲੋੜ ਆ। ਸੈਕਟਰੀ ਸਾਹਿਬ ਦਾ ਆ ਗਿਆ ਵੀ ਬਸ ਕਰੋ, ਬਸ ਕਰ ਦੇਣਾ, ਪਰ ਲੇਕਿਨ ਗੱਲ ਵੀ ਬਸ ਕਰੋ, ਬਸ ਕਰ ਦੇਣਾ, ਪਰ ਲੇਕਿਨ ਗੱਲ ਆ ਜਿਹੜਾ ਹੁਣ ਮੋਰਚਾ ਲੱਗਾ, ਮੈਂ ਸੈਕਟਰੀ ਐਜੂਕੇਸ਼ਨ ਨੂੰ ਕਹਿ ਦਿਓ ਕਿ ਕੀ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਸੋ ਵੀਰੋ, ਜਿੱਥੇ ਆਪਾਂ ਇਕੱਠ ਕਰਦੇ ਆਂ ਨਾਲ ਚੋਰ ਵੀ ਸਾਡੇ ਪਹੁੰਚ ਜਾਂਦੇ ਆ। ਸੋ ਲਾਇਸੈਂਸ ਵਗੈਰਾ ਬਣਾਉਣੇ ਬੜੇ ਔਖੇ ਆ। 9883 80 182 ਬੇਨਤੀ ਹੈ 100,000 ਰੁਪਇਆ ਮੈਂ ਵੀਰ ਨੂੰ ਕਹਿ ਦੂੰਗਾ, ਦੇ ਦੂੰਗਾ ਤੁਹਾਨੂੰ। ਸਮਾਨ ਜ਼ਰੂਰ ਪਹੁੰਚਾ ਦਿਓ ਮੇਰੇ ਵੀਰ ਦੇ ਘਰ। ਸੋ ਹੁਣ ਮੈਂ ਇਹ ਸਰਦਾਰ ਬਲਦੇਵ ਸਿੰਘ ਸਿਰਸਾ ਜੀ। ਬਹੁਤ ਮਾਨ ਤੇ ਸਰਕਾਰ ਜਦੋਂ ਅਸੀਂ
दिल्ली के बार्डर बहुत बहुत मान ते सत्कार गुरु नानक नाम नानक नाम लेवा पंथ नाल प्यार करते हो सारे का साथ दे रहे ने उन्होंने सारे का धन्यवाद करदा उन्होंने वालों धन्यवाद करदा और मैं एक बेनती कर रहा कोई खुशामदी करने वास्ते गल नहीं कर रहा हाँ जी स्टेज ये बोलने की थोड़ी जी कृपालता करो क्योंकि ध्यान पासे चले जाता मैं ज़्यादा समा नहीं थोड़ा लेना मैं तो केवल आ बिल्डिंग दे विच सिक्ख्या मंत्री आप ते जिन्हां लोकां ने किताबां पब्लिश कराइयां एक चेतावनी देने वास्ते तुहानूं खेचल दित्ती है किताब दिओ जी एक एक करके रोज गल करदे हो मीडिया वाले वीर भी पुछदे ने ते मैं सारिआं नूं थोड़े समय दे विच दसना चाहांगा कि आ एक किताब हिस्ट्री ऑफ पंजाब प्रोफैसर मनजीत प्रोफेसर MS जो कि जदों प्रकाश सिंह बादल भी 1997 ਦੇ ਵਿੱਚ सरकार बनी उस टाइम से प्रवानगी दी गई तीसरी किताब वधिया इंसान इस चारे आने वास्ते पंजाब सरकार वालों किसी भी हिंदू रीति रिवाज का विरोध नहीं किया मैं बेनती कर दूंगा विरोध नहीं चलाया और भी बहुत कुछ है तो लंबा समय लगा वापस
उन्होंने लुट्टा उन्होंने लुट्टा कभी अज तक ये तुसा नहीं सुनिया कि श्री गुरु तेग बहादुर जी नूं गिरफ्तार कर कोई अटकतनी नहीं, पर जिहड़े तरीके नाल जिस तरह इतिहास नूं गाया गया ग्वालियर के किले नाल जिहड़ा वो जोड़िया गया ये कितना गलत है, ये पिछे की सोच है। अगे अगे होर बहुत एक ही पॉइंट साझा कर औरतों दी इज्जत लुटन वाला मजलूमां दा खून चूसन वाला एक राक्षस एक किताबां चाहने जो 5 साल तो भी कह के आगा वो बेकसूर है। हुण फिर आ जिहड़ी पड़ताल हो रही है
पहुंचण ते साडा रोम रोम रणी है अते आस करदा कि अज दा एक असी इन्हां नूं थ्रिल सीमित बंदे हिसाब दे बंदे क्योंकि 1.25 साल असी बहुत लंबा लड़ाई लड़ी है बड़े खर्चे किए ने तो भाई खर्चा भी हिसाब ना करो इस करके तुहाडा इत्थे अज इकट्ठ पहुंचण धन्यवाद करदा ते बेनती फिर करदा भाई कोई नाराज ना जाओ कोशिश करांगे कि तुसी सारे ते लखा संघ सधाना भी आया भी काम नहीं कर बहुत बहुत धन्यवाद बहुत बहुत धन्यवाद बीबी भी बीबिया ने भी मान सत्कार ਸ੍ਰੀ ਅਕਾਲ। ਬਲਦੇਵ ਸਿੰਘ ਸਿਰਸਾ ਜੀ ਦਾ ਹੋਊਗੀ ਸਾਨੂੰ ਲਾਲਸਾ ਹੋ ਗਈ ਆਪਣੇ ਬੱਚਿਆਂ ਵਾਸਤੇ ਅਸੀਂ ਬਹੁਤ ਕੁਝ ਕਰਨਾ ਆਪਣੀ ਜ਼ਿੰਦਗੀ ਨਹੀਂ ਲੜ ਸਕਦੇ ਸੋ ਮੇਰੇ क्रांतिकारी यूनियन बड़ौदी तो
ਸਿੰਘ ਹੁਸ਼ਿਆਰਪੁਰ ਨੇ ਬਹੁਤ ਯੋਗਦਾਨ ਪਾਇਆ। ਬੈਠੇ ਹੈ ਤੇ ਉਹ ਭੱਜ ਗਏ। ਵਿਆਹ ਵੀ ਹੋਈ ਜਾਣੇ ਵੀਰੋ ਸਾਰਾ ਬਹੁਤ ਹੀ ਖੁਸ਼ੀ ਦੀ ਗੱਲ ਹੈ। ਤੁਹਾਡੇ ਚ ਕੌਣ ਆਏ ਆ? ਸਿੰਘੂ ਬਾਰਡਰ गाजीपुर टिकरी ਉਹਨਾਂ ਸੰਭਾਲਣ ਦੇ ਬਾਅਦ ਪਤਾ ਲੱਗਿਆ ਸ਼ੂਦਰ ਦੀ 1000 ਵੋਟ ਛਤਰੀ ਬਿਲਕੁਲ ਬੰਦ ਦੀ ਮਨਜ਼ੂਰ ਕਰਦੇ ਰਹੋ। ਕੀ ਹੈ ਆਪਣਾ ਵਿਰਸਾ ਸੰਭਾਲ ਲੈ। अपनी कामयाबी वास्ते विरसे ਨੂੰ ਸੰਭਾਲੂੰਗਾ। ਉਹ ਅੱਜ ਆਪਣੇ ਸਾਹਮਣੇ ਗਦਾਰੀ ਦਿਖਾ ਗਿਆ। ਸਾਡੇ ਪੰਜਾਬ ਦੇ ਵਿੱਚੋਂ ਵੀ ਕਿੰਨੇ ਗਦਾਰੀ ਦੇ ਝੋਲ ਚ ਪੈ ਗਏ। ਮੇਰੀ ਬੇਨਤੀ ਹੈ ਤੁਹਾਨੂੰ ਪੁਰਜੋਰ ਬੇਟਾ ਦੇ ਬਦਲੇ ਇੱਕ ਨੂੰ ਮਿਲ ਰਿਹਾ ਪਰ ਪਿਆਰ ਮਿਲਣਾ। क्रांतिकारी यूनियन दर्शनपाल जी तो जिला प्रधान जी है। सो मैं बेनती करदा भाई बलकरण सिंह बाज जो ढाडी जिथे छोटे छोटे बच्चे ने इन्हां तो बाद साडा वीर लखा सदाना ਉਹ ਬੋਲ ਲੁਧਿਆਣੇ ਤੋਂ बहुत बहुत धन्यवाद इन्हों का। गुरु गुरु प्यारी साध संगत जीओ, आप जी
ਸਾਡੀ ਪੰਜਾਬੀ ਮਾਂ ਬੋਲੀ ਦੀ ਖਾਤਰ ਇੱਥੇ ਜੁੜ ਕੇ ਬੈਠੇ ਹੋ, ਜਿਹੜਾ ਇਤਿਹਾਸਾਂ ਵਿੱਚ ਫਰਕ ਪਾਇਆ ਜਾ ਰਿਹਾ ਉਹਦੀ ਖਾਤਰ ਇੱਥੇ ਜੁੜ ਕੇ ਬੈਠੇ ਹੋ। ਮੋਰਚਾ बैठे पर आओ सब तो पहले बाजा थी धन गुरु कलगीधर पातशाह जी दी फतेह पाइए जिन्नियां संगत जी धन गुरु तेग बहादुर सिमर जी ने अरदासी दे औरंगजेब सारी रात आनंदपुर तो 350 किलोमीटर का पैड़ा तक करके चल के जिहदी मीटिंग दे विच मुल्ला रफीक ते सेना इन्हां दी सब इन्हां दी मां बोली इन्हां दी संस्कृति जेकर अपनी कौम कोले अपनी भाषा न होए सभ्यता की बोली न होए वो कौम ऐसे करके औरंगजेब ने अपने दरबार गुरु कलगीधर पातशाह अमर जी ने उन्होंने आख्या भाई कौन हो तुसी वो कवि कहते जी असं औरंगजेब के दरबार ने सानू कर दिता एक लादर का कुर्ता सानू दे दिया करो नहीं मैं तेन रेशम की मैं तेन रेशम की पोशाक दे सुन के 5 साल खर्चे पर नीवी ना पाए मां बोली तुसी अपनी रखनी चमका के ने साडे वैसे विगाड़े जा रहे ने साडी मां बोली नूं विगाड़िया जा रहा इतिहासां विच फर्क पाया जा रहा। मैं बेनती करा कि मेरा चुप दान बख्शे मैं बस 5 मिनट ही लेने ने क्योंकि पंजाबी किताब है ਉਹਦੇ ਵਿੱਚ ਹੀਰ ਰਾਂਝਾ ਸੱਸੀ ਪੁੰਨੂ ਮਿਰਜ਼ਾ ਸਾਹਿਬਾ ਦੇ ਕਿੱਸੇ ਦਿੱਤੇ ਜਾਂਦੇ ਆ ਜੀ ਵੀ ਦੇਸ਼ ਦੇ ਨੌਜਵਾਨ ਗੱਭਰੂ ਇੱਥੇ ਆਇਆ ਇਹ ਸਾਰੇ ਧੌਣ ਉੱਚੀ ਕਰਕੇ ਜਾਣਾ ਜਾਂਦੇ ਆ। ਮੈਂ ਅੱਜ ਦੀਆਂ ਕਲਮਾਂ ਦੀ ਵੀ ਗੱਲ ਕਰਾਂ ਅੱਜ ਦੇ ਲਿਖਾਰੀ गीत लिख दिंदे आ जिन्हें गीत लिख दिंदे आ जिन्हें दाग ला के रख दिता पंजाबी भाषा दे दाग ला के रख दिता ते जिहड़े कवि हुण अपनी जिद्द
ਪੱਕੀ ਹੋ ਜਾਣੀ। ਅਸੀਂ ਮਰਜ਼ੀ ਦੇ ਚਰਨ 'ਚ ਅਰਦਾਸ ਕਰਦੇ ਆ, ਮਹਾਰਾਜ ਜੀ ਕਿਰਪਾ ਕਰੋ ਇਹ ਮੋਰਚਾ ਵੀ ਸਾਨੂੰ ਛੇਤੀ ਤੋਂ ਛੇਤੀ ਜਦਵਾ ਲੈ ਕੇ ਜਾਓ। ਤੇ ਸੰਗਤ ਜੀ ਆਓ, ਆਪ ਸਾਰੇ ਨੌਜਵਾਨ ਇੱਥੇ ਪਹੁੰਚੇ ਹੋ, ਤੁਸੀਂ ਧੌਣਾ ਉੱਚੀਆਂ ਕਰਕੇ ਛਾਉਣਾ ਜਾਂਦੇ ਹੋ। ਪਹਿਲਾਂ ਤੁਸੀਂ ਧੌਣ ਉੱਚੀ ਕਰਕੇ ਉਹ ਮੋਰਚਾ ਜਿੱਤਿਆ, ਕਿਸਾਨੀ ਅੰਦੋਲਨ ਜਿੱਤਿਆ। ਇਹ ਤੁਹਾਡੀ ਨੌਜਵਾਨਾਂ ਦੀ ਬੜੀ ਦੇਣ ਹੈ, ਬਜ਼ੁਰਗ ਮਤਾਵਾ ਪੈਣਾ ਸਾਰਿਆਂ ਨੇ ਸਾਥ ਦਿੱਤਾ। ਇਹ ਤੁਸੀਂ ਧੌਣ ਉੱਚੀ ਕਰਕੇ ਛਾਉਣਾ ਜਾਂਦੇ ਹੋ। ਦੀਪ ਸਿੱਧੂ ਵਰਗੇ, ਬਈ ਲੱਖੇ ਸਿਧਾਣੇ ਵਰਗੇ ਜਿਹੜੇ ਪੰਜਾਬ ਦੀ ਖਾਤਰ ਬੋਲਦੇ ਆ, ਮਾਂ ਬੋਲੀ ਦੀ ਖਾਤਰ ਬੋਲਦੇ ਆ, ਇਹ ਧੌਣਾ ਉੱਚੀਆਂ ਕਰਕੇ ਛਾਉਣਾ ਜਾਂਦੇ ਆ। ਆਓ ਪੰਜਾਬ ਦੇ ਗੱਭਰੂਆਂ ਦੀ ਸਿਫਤ ਬਲਕਰਨ ਸਿੰਘ ਬਾਜ ਮੋਕੇਵਰ ਦਾ ਇੰਟਰਨੈਸ਼ਨਲ ਢਾਡੀ ਜਥਾ ਹੈ, ਇਸ ਤਰ੍ਹਾਂ ਕਹਿੰਦਾ ਬਈ। ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ, ਧੌੜੀ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ। ਨਾ ਹੀ ਡਰ ਸਹਿਣਾ ਨਾ ਕਿਸੇ ਦਾ ਮੰਨਣਾ, ਕਿਹਾ ਸਤਿਗੁਰ ਨੇ ਭੁੱਠ ਲਾ ਕੇ ਅਣਖਾਂ ਦੀ ਦਿੱਤੀ ਗੁੜਤੀ ਵਾਸੀ ਆਨੰਦਪੁਰ ਨੇ। ਨਾ ਹੀ ਡਰ ਸਹਿਣਾ ਨਾ ਕਿਸੇ ਦਾ ਮੰਨਣਾ, ਕਿਹਾ ਸਤਿਗੁਰ ਨੇ ਭੁੱਠ ਲਾ ਕੇ ਅਣਖਾਂ ਦੀ ਦਿੱਤੀ ਗੁੜਤੀ ਵਾਸੀ ਆਨੰਦਪੁਰ ਨੇ। ਮੇਰੀ ਦੇ ਦਿਲਾਂ ਨੂੰ ਥੱਲ ਪਾਉਣਾ ਜਾਣਦੇ ਮੇਰੀ ਦੇ ਦਿਲਾਂ ਨੂੰ ਥੱਲ ਪਾਉਣਾ ਜਾਣਦੇ ਗੱਭਰੂ ਪੰਜਾਬ ਦੇ, ਧੌੜੀ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ। ਭੀਖ ਨਹੀਂ ਡੋਲਿਆਂ ਦੇ ਜ਼ੋਰ ਤੇ ਲਈਆਂ ਕਾਮਯਾਬੀਆਂ, ਸਰਲੱਥ ਸਿੰਘਾਂ ਨੇ ਜੋ ਕੀਤੀ ਮੌਤ ਤੋਂ ਵਾਰੀਆਂ ਨਵਾਬੀਆਂ। ਭੀਖ ਨਹੀਂ ਡੋਲਿਆਂ ਦੇ ਜ਼ੋਰ ਤੇ ਉੱਤੇ ਲਈਆਂ ਕਾਮਯਾਬੀਆਂ, ਸਰਲੱਥ ਸਿੰਘਾਂ ਨੇ ਜੋ ਕੀਤੀ ਮੌਤ ਤੋਂ ਵਾਰੀਆਂ ਨਵਾਬੀਆਂ। ਵੈਰੀ ਦੇ ਦਲਾਂ ਨੂੰ ਠੱਲ ਪਾਉਣਾ ਜਾਣਦੇ ਗੱਭਰੂ ਪੰਜਾਬ ਦੇ, ਧੌੜੀ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ, ਧੌੜੀ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ। ਕਦੇ ਰੰਗ ਵਿੱਚ ਹੋਣ ਸੂਰਮੇ ਨੇ ਵਜਾਉਂਦੇ ਤਾਲੀਆਂ, ਜਦੋਂ ਕਦੇ ਅਣਖਾਂ ਦੀ ਗੱਲ ਛਿੜ ਜੇ ਚੱਕਦੇ ਦਨਾਲੀਆਂ। ਜਦੋਂ ਕਦੇ ਰੰਗ ਵਿੱਚ ਹੋਣ ਸੂਰਮੇ ਨੇ ਵਜਾਉਂਦੇ ਤਾਲੀਆਂ, ਜਦੋਂ ਕਦੇ ਅਣਖਾਂ ਦੀ ਗੱਲ ਚੱਲ ਪਏ ਚੱਕਦੇ ਦਨਾਲੀਆਂ। ਗੱਡਿਆਂ ਦੀ ਸੇਜ ਤੇ ਵੀ ਸੋਣਾ ਜਾਣਦੇ ਗੱਡਿਆਂ ਦੀ ਸੇਜ ਉੱਤੇ ਸੋਣਾ ਜਾਣਦੇ ਗੱਭਰੂ ਪੰਜਾਬ ਦੇ, ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ, ਧੌੜੀ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ। ਨਹੀਂ ਤਾਂ ਸਿੰਘ ਆ ਜਾ ਕਹਿੰਦੀਆਂ ਪਠਾਨੀਆਂ, ਗਲਾਂ ਤੋਂ ਖੁਕੇ ਕਰੋ ਕਰੀ ਛੱਡੀਆਂ ਕੰਨੇ
ਜਿਉਣਾ ਜਾਣਦੇ ਗੱਭਰੂ ਪੰਜਾਬ ਦੇ ਜਿਉ ਹਿੰਦਾ ਕਿਸੇ ਦਾ ਮੰਨਣਾ ਕਿਹਾ ਸਤਿਗੁਰ ਨੇ ਉੱਠ ਲਾ ਕੇ ਆਣੇ ਖਾਤੋਂ ਜੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ ਹੱਥੋੜੀ ਜੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ ਗਾਣੇ ਜੋ ਕੀਤੀ ਮੌਤ ਤੋਂ ਸਾਰੀਆਂ ਨਵਾਬੀਆਂ ਭੀਖ ਨਹੀਂ ਉੜਦੇ ਉੱਤੇ ਲਈਆਂ ਕਾਮੇ ਪੰਜਾਬ ਦੇ ਹੁਣ ਤੋੜੀ ਜੀ ਕਰਕੇ ਜਿਉਣਾ ਜਾਣਦੇ ਗੁਰੂ ਪੰਜਾਬ ਦੇ ਲਈਆਂ ਕਾਮਯਾਬੀ ਨਵਾਬੀਆਂ ਭਲਾ ਮੰਗਣਾ ਵੀ ਸਭ ਦਾ ਹੈ ਜੱਗ ਪੈ ਜਾਏ ਕੱਲ ਪੈ ਬੋਲੇ ਸੋ ਨਿਹਾਲ ਸ੍ਰੀ ਅਕਾਲ। ਅਸੀਂ ਕਰਦੇ ਹਾਂ ਸੋ ਅਸੀਂ ਭਾਗਾਂ ਵਾਲੇ ਸਾਨੂੰ ਗੁਰਜੀ ਕੀ ਫਤਿਹ। ਧੰਨਵਾਦ ਹੁੰਦਾ ਦੇਖ ਕੇ ਵੀਰਾਂ ਨੂੰ ਕਿਹਾ ਮੈਂ ਤੁਹਾਤੋਂ ਹੀ ਮਾਫੀ ਮੰਗਣੇ ਵੀਰੋ। ਇਸ ਕਰਕੇ ਨਹੀਂ ਤਾਂ ਇਹਨਾਂ ਨੂੰ ਘੰਟਾ ਹੋਰ ਕਿਸਾਨ ਆਗੂ अभिमन्यु जी जो हरियाणा में भुल्ली जाने तुसीं
ਪਾਓ। ਵਾਹਿਗੁਰੂ ਜੀ ਕਾ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਸਾਡੇ ਇਤਿਹਾਸ ਦੇ ਉੱਤੇ ਹਮਲੇ ਹਾਲੇ ਤਾਂ ਦੇਖ ਹੋਗੇ ਕਿ ਨਾਗਪੁਰ ਬਾਬਾ ਦੀ ਨਸਲਕੁਸ਼ੀ ਦੇ ਢੰਗ ਤਰੀਕੇ ਪਰ ਮੂੰਹ ਦੀ ਬੜੀ ਮੰਨੂ ਸਾਡੀ ਦਾ ਜਿਉਂ-ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ। ਜਦੋਂ ਸਾਨੂੰ ਜੰਗਾਂ ਅਸੀਂ ਉਹਨਾਂ ਜੰਗਾਂ ਯੁੱਧਾਂ ਦੇ ਵਿੱਚੋਂ ਦੁੱਗਣੇ ਚੌਗਣੇ ਹੋ ਕੇ ਬਾਹਰ ਆਏ ਆ, ਹਿੱਕਾਂ ਢਾ ਕੇ ਲੜੇ ਆ। ਪਰ ਹੁਣ ਦੁਸ਼ਮਣ ਨੇ ਤਰੀਕਾ ਬਦਲ ਲਿਆ। ਜਦੋਂ ਸਾਡੀਆਂ ਕਿਤਾਬਾਂ ਦੇ ਵਿੱਚੋਂ ਇਤਿਹਾਸ ਖਤਮ ਕਰ ਦਿੱਤਾ ਜਾਊ, ਸਾਡੀਆਂ ਇਤਿਹਾਸ ਦੀਆਂ ਨਿਸ਼ਾਨੀਆਂ ਢਹਿ ਢੇਰੀ ਕਰ ਦਿੱਤੀਆਂ ਜਾਣਗੀਆਂ। ਜਿਵੇਂ ਕਿ ਆਪਾਂ ਦੇਖ ਰਹੇ ਹਾਂ, ਸਾਡੇ ਬੁੰਗੇ ਕਿੱਥੇ ਚਲੇ ਗਏ, ਸਾਡੀਆਂ ਦਰਸ਼ਨੀ ਕਿੱਥੇ ਚਲੀ ਗਈ। ਠੰਡਾ ਬੁਰਜ ਕਿੱਥੇ ਚਲਿਆ ਗਿਆ, ਆਨੰਦਪੁਰ ਸਾਹਿਬ ਦੇ ਕਿਲੇ ਕਿੱਥੇ ਚਲੇ ਗਏ। ਸਾਡੀ ਇੱਕ ਇੱਕ ਕਰਕੇ ਸਾਰੀਆਂ ਨਿਸ਼ਾਨੀਆਂ ਢਹਿ ਢੇਰੀ ਖਤਮ ਕਰ ਦਿੱਤੀਆਂ ਗਈਆਂ। ਉਹਨਾਂ ਦੇ ਉੱਤੇ ਗੁਰਦੁਆਰੇ ਉਸਾਰ ਦਿੱਤੇ ਗਏ। ਤਰੀਕੇ ਕਿਸੇ ਜਿਹੜੀ ਗੁਰਮੁਖੀ ਲਿਪੀ ਹੈ, ਉਹ ਹੈ ਕਹਿੰਦੇ ਨੇ ਉਹ ਮਿਟ ਜਾਂਦੀਆਂ ਨੇ, ਕੌਮਾਂ ਮਿਟ ਜਾਂਦੀਆਂ। ਪੰਜਾਬ ਦੀ ਹਿੱਸੇਦਾਰੀ, ਪੰਜਾਬ ਦੀ ਦਾਅਵੇਦਾਰੀ ਖਤਮ ਕਰ ਦਿੱਤੀ ਗਈ। 2018 ਦੇ ਵਿੱਚ ਇਹਨਾਂ ਨੇ ਪਹਿਲਾਂ ਹਿਮਾਚਲ ਤੋਂ ਲਿਆ ਕੇ ਉਸ ਬੋਰਡ ਦਾ ਚੇਅਰਮੈਨ ਲਾਇਆ ਜੋ ਆਰਐਸਐਸ ਦਾ ਪਿਆਦਾ ਹੈ। ਉਹਨੇ ਸਾਰੀਆਂ ਭਰਤੀਆਂ ਲਿਆ ਕੇ ਤੋਂ ਕਰ ਲੀਆਂ। पर ऐसा कोई बोले ही नहीं, कोई कुछ के ही नहीं। इन्होंने लिया के परसों गल नहीं बननी। ਜਿਹੜਾ ਰੁੱਖ ਕਿਸੇ ਨਦੀ ਦੇ ਕਿਨਾਰੇ ਤੇ ਖੜਾ ਹੈ ਤੇ ਕਦੋਂ
ਤੇਜ਼ ਛੱਲ ਨੇ ਆਉਣਾ ਹੈ, ਉਸ ਰੁੱਖ ਨੂੰ ਇਕੱਲੇ ਕੁਰਸੀਆਂ ਦੀ ਖਾਤਰ ਸਰਕਾਰ ਕਿਹਦੀ ਆ ਪੰਜਾਬ ਦੇ ਵਿੱਚ? ਪੰਜਾਬ ਦੀ ਚੰਡੀਗੜ੍ਹ ਉਹ ਹੱਥਾਂ 'ਚ ਆਇਆ, ਕੋਈ ਗੱਲਬਾਤ ਨਹੀਂ ਹੋਈ। ਚੱਲ ਕੇ ਸੋਚਦੇ ਰਵਾਂਗੇ ਇੱਕ ਦੂਜੇ ਨਾਲ ਇੱਕ ਦੂਜੇ ਨਾਲ ਇਹਨਾਂ ਬੋਲੀਆਂ ਨਾਲ ਲਗਾ ਅੱਜ ਦਾ ਵੈਸੇ ਹੀ ਖਤਮ ਕਰ ਲੈ ਹੈ ਕਿ ਅਸੀਂ ਵਧਾਈ ਦਿੰਦਾ ਹੁਣ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਡੇ ਇਤਿਹਾਸ ਦੇ ਨਾਲ ਹੀ ਹੈ, ਫੜਨੇ ਪੈਣੇ ਆ। ਫੜਨੇ ਪੈਣੇ ਆ, ਗਈ ਆ ਕਹਾਂ ਨੂੰ ਨਹੀਂ ਲਿਖਦੇ।
2 ਲੱਖਾਂ ਦੇ ਨਾਲ ਉਹਦੇ ਸਕੂਲ ਦੇ ਕੀਤਾ ਹੈ। ਇਹਦੇ ਪੰਜਾਬ ਦੀ ਦਾਗ ਨਾ ਕਰਿਓ, ਲੋਕਾਂ ਨੂੰ ਜਾਗਣਾ ਪੈਣਾ। ਸਾਨੂੰ ਹੀ ਲੜਨਾ ਪੈਣਾ। ਲੋਕ ਇਕੱਲੇ